ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਵਾਗਤ ਹੈ। ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸ਼ਾਮ ਦਾ ਅਪਡੇਟ ਅਮਰੀਕਾ ਦਾ ਬੁਲਟਨ ਲੈ ਕੇ ਹਾਜ਼ਰ ਹੋ ਚੁੱਕੇ ਹਨ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 14 ਤਰੀਕ ਆ, ਦਿਨ ਬੁੱਧਵਾਰ, ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559 905 2575 5590525575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਕਾਲ ਕਰੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਨੰਬਰ 415990900503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਐਂਡ ਟਾਇਰਸ ਵਾਲੇ। ਇਹਨਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰਸ ਦੇ ਨਵੇਂ ਪੁਰਾਣੇ ਟਾਇਰ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਹੋਰ ਜਾਣਕਾਰੀ ਲਈ ਕਾਲ 2092509535 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੇ ਇੰਡੀਆ ਦੀ ਗੱਲ ਕਰਦੇ ਜਾਈਏ, ਰਾਜਕਰਨਵੀਰ ਸਿੰਘ ਜੀ, ਇੰਡੀਆ ਦੇ ਵਿੱਚ ਕਰੋਨਾ ਵਾਇਰਸ ਨੇ ਜਿਹੜੀ ਤਰਥੱਲੀ ਮਚਾਈ ਹੋਈ ਹੈਗੀ ਆ। ਅਨਫੋਰਚੂਨੇਟਲੀ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਨੰਬਰਾਂ ਨੂੰ ਲੁਕੋ ਰਹੀ ਆ। ਯੂਪੀ ਦੀ ਜੇ ਗੱਲ ਕਰਦੇ ਜਾਈਏ, ਉੱਥੋਂ ਇੱਕ ਜਰਨਲਿਸਟ ਨੇ ਜਿਹੜਾ ਆ ਉਹਨਾਂ ਦਾ ਪਰਦਾਫਾਸ਼ ਕੀਤਾ ਵੀ ਯੂਪੀ ਦੀ ਸਰਕਾਰ ਕਹਿੰਦੀ ਆ ਵੀ ਪਿਛਲੇ 1 ਜਾਂ 2 ਦਿਨਾਂ 'ਚ 120 ਬੰਦੇ ਮਰੇ ਆ ਕਰੋਨਾ ਵਾਇਰਸ ਨਾਲ, ਜਦ ਕਿ ਉਹ ਜਿੱਥੇ ਫਿਊਨਲ ਹੁੰਦੇ ਆ ਉੱਥੇ ਗਿਆ 400 ਬੰਦਿਆਂ ਦੀ ਜਿਹੜੀ ਫਿਊਨਲ ਹੋ ਚੁੱਕਾ ਸੀ। ਉਹਨਾਂ ਨੇ ਇੰਨਾ ਜ਼ਿਆਦਾ ਜਿਹੜਾ ਸਟ੍ਰਿਕਟ ਕਰਤਾ ਵੀ ਜੇ ਕਿਸੇ ਨੇ ਹਸਪਤਾਲ ਕੋਲ ਵੀ ਜਾਣਾ ਆ, ਹਸਪਤਾਲ ਦੇ ਵਿੱਚ ਇਲਾਜ ਕਰਨ ਜਾਣਾ ਆ, ਆਪਣੇ ਪੈਸੇ ਦੇ ਕੇ ਕਰਨ ਜਾਣਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ SDM ਜਾਂ ਜਿਹੜਾ ਡਿਪਟੀ ਕਮਿਸ਼ਨਰ ਆ ਉਹ ਤੋਂ ਪਰਮਿਸ਼ਨ ਲੈਣੀ ਪਊਗੀ, ਤਾਂ ਕਿ ਜਿਹੜੀ ਇਨਫੋਰਮੇਸ਼ਨ ਇਹਨਾਂ ਲੋਕਾਂ ਤੱਕ ਪਹੁੰਚ ਸਕੇ। ਦੂਜੇ ਪਾਸੇ ਉਹਨਾਂ ਨੇ ਪੂਰੀ ਜਿਹੜੀ ਆ ਫੇਕ ਨਿਊਜ਼ ਇੱਕ ਕਹਾਣੀ ਸ਼ੁਰੂ ਕੀਤੀ ਹੋਈ ਆ ਵੀ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਇਹ ਕਿਹਾ ਵੀ ਜਿਹੜਾ ਉੱਤਰ ਪ੍ਰਦੇਸ਼ ਆ ਉਹ ਸਭ ਤੋਂ ਵਧੀਆ ਤਰੀਕੇ ਦੇ ਨਾਲ ਯੋਗੀ ਦੀ ਸਰਕਾਰ ਨੇ ਮੈਨੇਜ ਕੀਤਾ ਆ ਕਰੋਨਾ ਵਾਇਰਸ ਦੇ ਲਈ। ਕੋਵਿਡ ਮੈਨੇਜਮੈਂਟ ਕਹਿੰਦੇ ਜੇ ਸਿੱਖਣੀ ਹੋਵੇ ਤਾਂ ਯੋਗੀ ਦੀ ਸਰਕਾਰ ਤੋਂ ਸਿੱਖੋ। ਇਹ ਉਹ ਫੇਕ ਨਿਊਜ਼ ਜਿਹੜੀ ਘੁਮਾਉਂਦੇ ਰਹੇ, ਜਦੋਂ ਬਾਅਦ 'ਚ ਪਤਾ ਲੱਗਾ ਵੀ ਇਹ ਸਾਰੀ ਝੂਠੀ ਸੀ। ਸੋ ਇਸੇ ਤਰ੍ਹਾਂ ਮਹਾਰਾਸ਼ਟਰ ਤੋਂ ਵੀ। ਸੋ ਇੱਕ ਵਾਰੀ ਫਿਰ ਆਪਣੇ ਪੰਜਾਬੀ ਰੇਡੀਓ USA ਸਰੋਤੇ ਕਈ ਵਾਰੀ ਇੰਡੀਆ ਦੀਆਂ ਤਿਆਰੀਆਂ ਕਰਦੇ ਰਹਿੰਦੇ ਆ। ਸਾਰਿਆਂ ਨੂੰ ਬੇਨਤੀ ਇਹੀ ਆ ਵੀ ਭਾਈ ਜੇ ਜਾਣਾ ਆ ਬਹੁਤ ਜ਼ਿਆਦਾ ਐਮਰਜੈਂਸੀ ਫੇਰ ਹੀ ਜਾਓ, ਨਹੀਂ ਤਾਂ ਪੂਰਾ ਕਨਫਰਮ ਕਰਕੇ ਜਿੱਥੇ ਤੁਸੀਂ ਜਾਣਾ ਆ। ਨਿਊਜ਼ੀਲੈਂਡ ਦੀ ਸਰਕਾਰ ਨੇ ਈਵਨ ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਇੰਡੀਆ 'ਚ ਗਏ ਹੋਏ ਆ ਉਹਨਾਂ ਦੇ ਉੱਤੇ ਵੀ ਬੈਨ ਲਾਤਾ ਵੀ ਤੁਸੀਂ ਵਾਪਸ ਨਹੀਂ ਆ ਸਕਦੇ ਕੁਛ ਸਮੇਂ ਦੇ ਲਈ। ਸੋ ਕੈਨੇਡਾ ਆਲਮੋਸਟ ਤਿਆਰ ਹੈਗਾ ਇੰਡੀਆ ਤੋਂ ਫਲਾਈਟਾਂ 'ਤੇ ਬੈਨ ਲਾਉਣ ਦੇ ਲਈ। ਸੋ ਸਾਰਿਆਂ ਨੂੰ ਬਹੁਤ ਧਿਆਨ ਦੇ ਨਾਲ ਇਹ ਜਿਹੜਾ ਸੋਚਣਾ ਚਾਹੀਦਾ ਹੈਗਾ। ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਹਾਊਸ ਓਵਰਸਾਈਟ ਕਮੇਟੀ ਆ, ਉਹਨਾਂ ਨੇ ਇੱਕ ਨਵਾਂ ਲੈਜਿਸਲੇਸ਼ਨ ਆ ਉਸ ਨੂੰ ਐਡਵਾਂਸ ਕਰ ਦਿੱਤਾ, ਯਾਨੀ ਕਿ ਅੱਗੇ ਤੋਰ ਦਿੱਤਾ। ਵਾਸ਼ਿੰਗਟਨ DC ਨੂੰ 51ਵੇਂ ਸੂਬੇ ਦਾ ਦਰਜਾ ਜਿਹੜਾ ਆ ਉਹ ਦੇਣ ਦੇ ਲਈ ਇਹ ਲੈਜਿਸਲੇਸ਼ਨ ਲੰਮੇ ਸਮੇਂ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਹੈ। ਸਟੇਟਹੁੱਡ ਦਾ ਰੌਲਾ ਵਾਸ਼ਿੰਗਟਨ DC ਦੇ ਲਈ ਬੜੇ ਚਿਰ ਤੋਂ ਆ। ਡੈਮੋਕ੍ਰੇਟਸ ਇਸ ਨੂੰ ਬੜੇ ਪ੍ਰਾਇਓਰਟੀ ਬੇਸ ਦੇ ਉੱਤੇ ਜਿਹੜਾ ਉਹ ਲੈ ਕੇ ਆਉਣਾ ਚਾਹੁੰਦੇ ਆ। ਸਟੇਟਹੁੱਡ ਆਉਣ ਦੇ ਨਾਲ ਇਕੱਲੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਹੀ ਇਹਨਾਂ ਦੇ ਲੋਕ ਨਹੀਂ ਆਉਣਗੇ, ਸੈਨੇਟ ਦੀਆਂ ਵੀ 2 ਸੀਟਾਂ ਜਿਹੜੀਆਂ ਆ ਉੱਥੇ ਵਧਣਗੀਆਂ। ਅਤੇ ਵਾਸ਼ਿੰਗਟਨ DC ਜਿਹੜਾ ਤਕਰੀਬਨ ਪੂਰਾ ਹੀ ਜਿਹੜਾ ਉਹ ਡੈਮੋਕਰੇਟ ਜਿਹੜਾ ਆ ਉਸ ਪੱਖ ਵਾਲਾ ਜਿਹੜਾ ਉਹ ਦੇਖਿਆ ਜਾਂਦਾ ਹੈਗਾ ਆ। ਸੋ ਰਿਪਬਲਿਕਨਸ ਇਹ ਜਿਹੜੇ ਆਰਗੂਮੈਂਟ ਕਰ ਰਹੇ ਸੀਗੇ ਵੀ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੈਰ ਸੰਵਿਧਾਨਿਕ ਤੌਰ ਦੇ ਉੱਤੇ ਪਾਵਰ ਗ੍ਰੈਬ ਜਿਹੜਾ ਆ ਇਹ ਹੈਗਾ ਆ। ਅਤੇ ਕਹਿੰਦੇ ਵੀ ਜਿਹੜੇ ਅਮਰੀਕਾ ਦੇ ਫਾਊਂਡਰ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਸੀ ਦੇਖਿਆ ਹੈਗਾ। ਡੈਮੋਕ੍ਰੇਟਸ ਜਿਹੜੇ ਆ ਉਹ ਇਸ ਹਿਸਾਬ ਨਾਲ ਇਸ ਨੂੰ ਸ਼ੋਅ ਕਰ ਰਹੇ ਆ ਵੀ ਕਹਿੰਦੇ ਵੀ ਇਹ ਜਿਹੜਾ ਸਟੇਟਹੁੱਡ ਆ ਇਹ ਸਿਵਲ ਰਾਈਟਸ ਦਾ ਜਿਹੜਾ ਉਹ
ਇਸ਼ੂ ਹੈਗਾ ਆ। ਅਤੇ ਖਾਸ ਕਰਕੇ ਜਿਹੜੇ ਉੱਥੇ ਸਿਟੀ ਦੇ ਵਿੱਚ ਜ਼ਿਆਦਾ, ਕਿਉਂਕਿ ਬਲੈਕ ਕਮਿਊਨਿਟੀ ਉੱਥੇ ਰਹਿੰਦੀ ਆ, ਉਹਨਾਂ ਨੂੰ ਇੱਕ ਆਵਾਜ਼ ਜਿਹੜੀ ਆ ਉਹ ਮਿਲੂਗੀ। ਸੋ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਇਹ ਜਿਹੜੀ ਵਾਸ਼ਿੰਗਟਨ DC ਆ, ਇਹ ਤਕਰੀਬਨ ਜ਼ਿਆਦਾਤਰ ਓਵਰਵੈਲਮਿੰਗਲੀ ਜਿਹੜੇ ਡੈਮੋਕ੍ਰੇਟਸ ਦੇ ਪੱਖ ਦੇ ਵਿੱਚ ਜਿਹੜੀ ਉਹ ਵੋਟ ਪਾਉਂਦੀ ਰਹੀ ਹੈਗੀ ਆ। ਸੋ ਇਹ ਸਟੇਟਹੁੱਡ ਬਣੂਗਾ ਕਿ ਨਹੀਂ ਹੋਊਗਾ, ਇਹ ਤਾਂ ਅਜੇ ਇਸ ਦੇ ਵਿੱਚ ਸਫ਼ਰ ਅਜੇ ਤੈਅ ਕਰਨਾ ਇਸ ਦਾ ਬਾਕੀ ਆ। ਪਰ ਹਾਊਸ ਪੈਨਲ ਨੇ ਇਸ ਦੇ ਲਈ ਇਸ ਬਿੱਲ ਨੂੰ ਅੱਗੇ ਵਧਣ ਦੇ ਲਈ ਅਪਰੂਵਲ ਦੇ ਦਿੱਤਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ CDC ਨੇ ਗਾਈਡਲਾਈਨਸ ਜਾਰੀ ਕੀਤੀਆਂ ਸੀ ਵੀ ਜਿਹੜੇ ਪਲੇਨਸ ਆ, ਜਦੋਂ ਤੁਸੀਂ ਟਰੈਵਲ ਕਰਦੇ ਆ, ਜਿਹੜੀ ਮਿਡਲ ਵਾਲੀ ਸੀਟ ਆ ਉਸ ਨੂੰ ਖਾਲੀ ਰੱਖਿਆ ਜਾਵੇ। ਉਹਦੇ ਨਾਲ ਜਿਹੜਾ ਕਰੋਨਾ ਵਾਇਰਸ ਫੈਲਣ ਤੋਂ ਲਗਭਗ 23% ਜਿਹੜੀ ਆ ਘਟ ਜਾਂਦੀ ਹੈਗੀ ਆ। ਪਰ ਹੌਲੀ ਹੌਲੀ ਜਿਹੜੀਆਂ ਏਅਰਲਾਈਨਸ ਆ ਉਹਨਾਂ ਨੇ ਮਿਡਲ ਵਾਲੀ ਸੀਟ ਜਿਹੜੀ ਆ ਉਹ ਭਰਨੀ ਸ਼ੁਰੂ ਕਰ ਦਿੱਤੀ ਆ। ਉੱਥੇ ਵੀ ਜਿਹੜੇ ਆਪਣੇ ਪੈਸੰਜਰ ਆ ਉਹਨਾਂ ਨੂੰ ਬਿਠਾਉਣਾ ਸ਼ੁਰੂ ਕਰ ਦਿੱਤਾ ਆ। ਅਤੇ ਏਅਰਲਾਈਨ ਕਹਿ ਰਹੀ ਆ ਵੀ ਨਹੀਂ, ਇਹ CDC ਸਹੀ ਨਹੀਂ ਕਹਿ ਰਹੀ, ਪਰ ਦੂਸਰੇ ਪਾਸੇ CDC ਨੇ ਜਿਹੜੇ ਆਪਣੇ ਪੂਰੇ ਜਿਹੜੇ ਆ ਡਾਟਾ ਪੂਰਾ ਦਿੱਤਾ ਹੈਗਾ ਵੀ ਕਿਸ ਤਰ੍ਹਾਂ ਜਿਹੜਾ ਕਰੋਨਾ ਵਾਇਰਸ ਫੈਲਣ ਤੋਂ ਬਚ ਸਕਦਾ ਹੈਗਾ, ਕਿਉਂਕਿ ਤੁਸੀਂ ਪਲੇਨ ਦੇ ਵਿੱਚ ਬੈਠੇ ਹੁੰਦੇ ਆ। ਡੈਲਟਾ ਨੇ ਜਿਹੜਾ ਹੈਗਾ ਆ ਮਿਡਲ ਵਾਲੀ ਜਿਹੜੀ ਸੀਟ ਹੈਗੀ ਆ ਉਹਨੂੰ ਕਹਿੰਦੇ ਵੀ ਅਸੀਂ ਮਈ 1 ਤੋਂ ਜਿਹੜਾ ਆ ਬਲੌਕ ਕਰਦੇ ਸੀ, ਉਹਨੂੰ ਬੰਦ ਕਰ ਦੇਣਾ। ਸੋ ਇਹਦਾ ਮਤਲਬ ਮਿਡਲ ਵਾਲੀ ਸੀਟ ਦੇ ਉੱਤੇ ਜਿਹੜੇ ਪੈਸੰਜਰ ਆ ਉਹ ਬੈਠਣਗੇ। ਇਸੇ ਤਰ੍ਹਾਂ ਹੋਰ ਏਅਰਲਾਈਨਸ ਨੇ ਵੀ ਜਿਹੜੀ ਆ ਪੂਰੇ ਜਿਹੜੇ ਆ ਫਿਲ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਜੀ, ਸੋ ਕੱਲ੍ਹ ਤੋਂ ਜਿਹੜੀ ਇਹ ਖਬਰ ਜਿਹੜੀ ਹਰਜੋਤ ਸਿੰਘ ਜੀ ਇੱਕ ਚੱਲ ਰਹੀ ਹੈ, ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ US ਦੇ ਸਾਰੇ ਹੀ ਫੌਜੀਆਂ ਨੂੰ ਵਾਪਸ ਬੁਲਾਉਣ ਨੂੰ ਜਿਹੜਾ ਉਹ ਲੈ ਕੇ ਇਸ ਦੇ ਉੱਤੇ ਜਿਹੜੇ ਹੁਣ ਵਿਰੋਧੀ ਪਾਰਟੀ ਵਾਲੇ ਆ ਉਹ ਹੁਣ ਤੱਤੇ ਹੋ ਰਹੇ ਆ ਵੀ ਇਹ ਤਾਂ ਤੁਸੀਂ ਬੇਸਿਕਲੀ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਹੱਥਾਂ 'ਚ ਜਿਹੜਾ ਉਹ ਛੱਡ ਕੇ ਆ ਰਹੇ ਹੋ। ਸੋ ਇਹੀ ਚਰਚਾ ਜਿਹੜੀ ਆ ਟਰੰਪ ਪ੍ਰੈਜ਼ੀਡੈਂਸੀ ਦੇ ਦੌਰਾਨ ਵੀ ਜਿਹੜੀ ਉਹ ਚੱਲਦੀ ਰਹੀ ਸੀ ਉਦੋਂ, ਪਰ ਇਹਨਾਂ ਨੇ ਇੱਦਾਂ ਦੀ ਕੋਈ ਬਹੁਤੀ ਗੱਲ ਆ ਉਸ ਨੂੰ ਨਹੀਂ ਕੀਤੀ। ਬਾਈਡਨ ਨੇ ਉਸ ਨੂੰ ਜਿਹੜੇ ਉਹਨਾਂ ਨੇ ਮਿਲਟਰੀ ਵਿਕਟਰੀ ਤਾਂ ਨਹੀਂ ਜਿਹੜੀ ਉਹ ਘੋਸ਼ਿਤ ਕੀਤੀ, ਪਰ ਉਹਨਾਂ ਨੇ ਕਿਹਾ ਵੀ ਲਗਾਤਾਰ ਅਮਰੀਕਾ ਜਿਹੜਾ ਆ ਉੱਥੇ ਜੇ ਰਹਿੰਦਾ ਆ ਉਸ ਦੇ ਨਾਲ ਅਮਰੀਕਾ ਦੇ ਕੋਈ ਮਫਾਦ ਆ ਉਹ ਪੂਰੇ ਜਿਹੜੇ ਉਹ ਨਹੀਂ ਹੁੰਦੇ। ਅਤੇ 2 ਦਹਾਕਿਆਂ ਬਾਅਦ 11 ਸਤੰਬਰ ਤੋਂ ਪਹਿਲਾਂ ਉਹ ਸਾਰੇ ਹੀ ਉਹਨਾਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਆ। ਹੁਣ ਇਹ ਦੇਖਣਾ ਹੋਊਗਾ ਵੀ ਕੀ ਪੈਂਟਾਗਨ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਰਾਸ਼ਟਰਪਤੀ ਬਾਈਡਨ ਨੇ ਫੈਸਲਾ ਜਿਹੜਾ ਉਹ ਲਿਆ ਸੀਗਾ, ਜਾਂ ਉਹਨਾਂ ਦੇ ਉੱਤੋਂ ਦੀ ਜਾ ਕੇ ਇਹਨਾਂ ਨੇ ਹੁਣ ਵਾਪਸ ਜਿਹੜੇ ਸਾਰੇ ਫੌਜੀ ਬੁਲਾਉਣ ਦਾ ਫੈਸਲਾ ਖੁਦ ਤੌਰ 'ਤੇ ਕੀਤਾ ਹੈ। ਕਹਿੰਦੇ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਹੁਣ ਇਹ ਅੱਗੇ ਕਿਸੇ ਹੋਰ ਦੇ ਉੱਤੇ ਭਾਰ ਨਹੀਂ ਛੱਡ ਕੇ ਜਾਣਾ ਚਾਹੁੰਦਾ ਅਤੇ ਖੁਦ ਹੀ ਇਸ ਨੂੰ ਜਿਹੜਾ ਆ ਉਹ ਵਾਪਸ ਫੌਜੀ ਬੁਲਾਉਣਾ ਚਾਹੁੰਦਾ ਆ। ਆਪਾਂ ਪ੍ਰੈਜ਼ੀਡੈਂਟ ਓਬਾਮਾ ਦੇ ਕਾਰਜਕਾਲ ਤੋਂ ਇਹ ਜਿਹੜੀਆਂ ਗੱਲਾਂ ਸੁਣਦੇ ਆ ਰਹੇ ਹਾਂ ਵੀ ਉੱਥੋਂ ਅਸੀਂ ਸਾਰੇ ਫੌਜੀ ਜਿਹੜੇ ਉਹ ਵਾਪਸ ਬੁਲਾ ਲੈਣੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਇੰਡੀਆ ਦਾ ਅਡਾਨੀ ਜਿਹੜਾ ਗਰੁੱਪ ਆ, ਅਡਾਨੀ ਪੋਰਟਸ ਆ, ਉਸ ਨੂੰ ਨਿਊਯਾਰਕ ਦੀ ਸਟਾਕ ਐਕਸਚੇਂਜ ਨੇ ਆਪਣੇ ਜਿਹੜੇ ਇੰਡੈਕਸ ਹੈਗੇ ਆ ਉੱਥੋਂ ਰਿਮੂਵ ਕਰ ਦਿੱਤਾ। ਕੱਲ੍ਹ ਤੋਂ ਉਹ ਉੱਥੇ ਟ੍ਰੇਡਿੰਗ ਨਹੀਂ ਕਰ ਸਕਣਗੇ। ਸੋ ਉਹਦਾ ਮੇਨ ਕਾਰਨ ਇਹੀ ਦੱਸਿਆ ਵੀ ਅਡਾਨੀ ਗਰੁੱਪ ਦੇ ਮਾਇਨਮਾਰ ਦਾ ਜਿਹੜਾ ਮਿਲਟਰੀ ਦਾ ਡਿਕਟੇਟਰ ਆ ਉਹਦੇ ਨਾਲ ਲਿੰਕ ਹੈਗੇ ਆ, ਅਤੇ 225 ਕਰੋੜ ਜਿਹੜਾ ਇੰਡੀਆ ਦਾ ਰੁਪਈਆ ਆ ਉਹ ਉੱਥੇ ਦਾ ਜਿਹੜਾ ਡਿਕਟੇਟਰ ਆ ਉਹਨਾਂ ਦਾ ਜਿਹੜਾ ਮਾਇਨਮਾਰ ਇਕਨੋਮਿਕ ਕਾਰਪੋਰੇਸ਼ਨ ਆ ਲੈਂਡ ਲੀਜ਼ ਫੀਸ ਦੇ ਅੰਡਰ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਹੈਗਾ। ਸੋ ਕਿਉਂਕਿ US ਦੀ ਗਵਰਨਮੈਂਟ ਕਿਸੇ ਵੀ ਡਿਕਟੇਟਰ ਦੇ ਨਾਲ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਬਿਜ਼ਨਸ ਕਰਦਾ ਆ ਉਹਨੂੰ ਜਿਹੜਾ ਬਲੈਕ ਲਿਸਟ ਕਰ ਦਿੰਦੀ ਆ, ਬਲੌਕ ਕਰ ਦਿੰਦੀ ਆ। ਸੋ ਇਹਦੇ ਅੰਡਰ ਹੀ ਜਿਹੜਾ ਆ ਅਡਾਨੀ ਗਰੁੱਪ ਨੂੰ ਨਿਊਯਾਰਕ ਸਟਾਕ ਐਕਸਚੇਂਜ ਤੋਂ ਬਲੌਕ ਕਰ ਦਿੱਤਾ ਗਿਆ ਹੈ। ਜੀ, ਅਗਲੀ ਗੱਲ ਕਰਦੇ ਜਾਈਏ। ਜੌਨਸਨ ਦੀ ਵੈਕਸੀਨ ਦੇ ਉੱਤੇ ਹਾਲ ਦੀ ਘੜੀ ਜਿਹੜਾ ਵਿਸ਼ਰਾਮ ਜਾਂ ਵਿਰਾਮ ਲਾਇਆ ਹੋਇਆ ਆ, ਕੁਛ ਚਿਰ ਦੇ ਲਈ ਆਰਜੀ ਤੌਰ ਦੇ ਉੱਤੇ ਰੋਕ ਲਾਈ ਆ, ਉਹ ਕਹਿੰਦੇ ਹਾਲ ਦੀ ਘੜੀ ਜਾਰੀ ਰਹੂਗੀ। ਤਕਰੀਬਨ ਅਮਰੀਕਾ ਦੇ ਸਾਰੇ ਪਾਸੇ ਹੁਣ ਜੌਨਸਨ ਦੀਆਂ ਜਿਹੜੀਆਂ ਵੈਕਸੀਨਸ ਲੱਗਣੀਆਂ ਉਹ ਬੰਦ ਹੋਈਆਂ ਪਈਆਂ ਨੇ। CDC ਪੈਨਲ ਕਹਿੰਦੇ ਆ ਵੀ ਉਹ ਮਿਲੇਗਾ, ਅਤੇ ਪਰ ਹਾਲ ਦੀ ਘੜੀ ਉਹਨਾਂ ਨੇ ਜਿਹੜਾ ਫੈਸਲਾ ਦੇਣਾ ਸੀ ਉਸ ਨੂੰ ਅੱਗੇ ਜਿਹੜਾ ਉਹ ਪਾ ਦਿੱਤਾ ਹੈਗਾ ਆ। ਸੋ ਇਹ ਹੁਣ ਇਹ ਦੇਖਣਾ ਪਊਗਾ। CDC ਦੀ ਜਿਹੜੀ ਐਡਵਾਈਜ਼ਰੀ ਕਮੇਟੀ ਆ ਜਿਹੜੀ ਵੈਕਸੀਨਸ ਲਾਉਣ ਦੀਆਂ ਪ੍ਰੈਕਟਿਸਿਸ ਆ ਉਸ ਦੇ ਉੱਤੇ
ਫੈਸਲੇ ਲੈਂਦੀ ਹੁੰਦੀ ਆ। ਉਹਨਾਂ ਨੇ ਕਿਹਾ ਆ ਵੀ ਅਸੀਂ ਹਾਲ ਦੀ ਘੜੀ ਅਸੀਂ ਕੰਫਰਟੇਬਲ ਨਹੀਂ ਫੀਲ ਕਰ ਰਹੇ ਜਿਹੜਾ ਡਿਸੀਜਨ ਆ ਉਸ ਨੂੰ ਬਣਾਉਣ ਦੇ ਲਈ। ਆਈ ਥਿੰਕ ਅਜੇ ਹੋਰ ਐਵੀਡੈਂਸ ਜਿਹੜੀ ਆ ਉਸ ਦੇ ਬਾਰੇ ਇਹ ਸੋਚ ਰਹੇ ਨੇ। ਸੋ ਇਹਨਾਂ ਨੇ ਅਗਲੀ ਕੋਈ ਤਰੀਕ ਵੀ ਨਹੀਂ ਮਿੱਥੀ ਵੀ ਅਗਲੀ ਵਾਰੀ ਜਿੱਦਣ ਇਹਨਾਂ ਨੇ ਮਿਲਣਾ ਆ। ਕਹਿੰਦੇ ਵੀ 1 ਹਫ਼ਤੇ ਬਾਅਦ ਵੀ ਹੋ ਸਕਦਾ ਹੈ, 10 ਦਿਨਾਂ ਬਾਅਦ ਵੀ ਜਿਹੜਾ ਉਹ ਹੋ ਸਕਦਾ ਆ। ਉੱਧਰ ਡਾਕਟਰ ਫਾਊਚੀ ਨੇ ਵੀ ਇਸ ਦੇ ਬਾਰੇ ਕੁਛ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦੇ ਵੀ ਐਸਟਰਾਜ਼ੈਨੇਕਾ ਦੇ ਨਾਲ ਆਏ ਬਲੱਡ ਕਲੌਟਸ ਦੀ ਸਿਮਿਲੈਰਿਟੀਜ਼ ਜਿਹੜੀਆਂ ਆ ਜੌਨਸਨ ਐਂਡ ਜੌਨਸਨ ਦੇ ਜਿਹੜੇ ਬਹੁਤ ਹੀ ਥੋੜ੍ਹੇ 6 ਕੇਸ ਜਿਹੜੇ ਹੋਏ ਸੀ ਉਹਨਾਂ ਦੇ ਨਾਲ ਜਿਹੜੀਆਂ ਉਹ ਮਿਲਦੀਆਂ ਨਜ਼ਰ ਆਈਆਂ ਨੇ। ਸੋ ਹਾਲ ਦੀ ਘੜੀ ਜੌਨਸਨ ਐਂਡ ਜੌਨਸਨ ਦੀਆਂ ਵੈਕਸੀਨਸ ਲੱਗਣੀਆਂ ਪੂਰੀ ਤਰ੍ਹਾਂ ਅਮਰੀਕਾ ਦੇ ਵਿੱਚ ਠੱਪ ਨੇ। ਜੀ, ਅਗਲੀ ਖਬਰ ਜਿਹੜੀ ਆ ਬਾਰਬਾਡੋਸ ਤੋਂ ਆ ਰਹੀ ਆ, ਜਿੱਥੇ ਕਿ ਇੱਕ ਵੋਲਕੈਨੋ ਆ ਸੇਂਟ ਬਸੈਂਟ ਦੇ ਵਿੱਚ ਇਰਪਟ ਹੋਇਆ, ਜਿਹਦੇ ਨਾਲ 20,000 ਲੋਕਾਂ ਨੂੰ ਡਿਸਪਲੇਸ ਕਰਨਾ ਪਿਆ ਹੈਗਾ। 4,000 ਲੋਕ ਜਿਹੜੇ ਆ ਉਹ ਸ਼ੈਲਟਰਸ 'ਚ ਰਹਿ ਰਹੇ ਆ। ਇਹ ਜਿਹੜਾ ਆਈਲੈਂਡ ਆ ਕਹਿੰਦੇ ਵੀ ਹਜੇ ਕਾਫੀ ਦਿਨ ਲੱਗ ਸਕਦੇ ਆ ਉੱਥੇ ਵੋਲਕੈਨੋ ਨੂੰ ਸ਼ਾਂਤ ਹੋਣ ਦੇ ਲਈ। ਪੂਰੀ ਤਰ੍ਹਾਂ ਜਿਹੜਾ ਆ ਐਸ਼ ਦੇ ਨਾਲ ਸੁਆਹ ਦੇ ਨਾਲ ਭਰਿਆ ਹੋਇਆ ਹੈਗਾ। ਉੱਥੇ ਦੀ ਗਵਰਨਮੈਂਟ ਵੱਲੋਂ ਰੈੱਡ ਜ਼ੋਨ ਡਿਕਲੇਅਰ ਕੀਤਾ ਗਿਆ, ਸਾਰੇ ਲੋਕਾਂ ਨੂੰ ਉੱਥੋਂ ਮੂਵ ਕਰ ਦਿੱਤਾ ਗਿਆ ਆ। US ਦੀ ਐਮਬੈਸੀ ਜਿਹੜੀ ਬਾਰਬਾਡੋਸ ਦੇ ਵਿੱਚ ਹੈਗੀ ਆ, ਉਹ ਰਾਇਲ ਕੈਰੀਬੀਅਨ ਕਰੂਜ਼ਰਸ ਦੇ ਨਾਲ ਤੇ ਮੈਰੀਟਾਈਮ ਇਵੈਕੂਏਸ਼ਨਸ ਦੀ ਗੱਲਬਾਤ ਕਰ ਰਹੀ ਆ। ਜਿੰਨੇ ਵੀ US ਦੇ ਸਿਟੀਜ਼ਨ ਆ ਸੇਂਟ ਬਸੈਂਟੇ ਤੇ ਸੇਂਟ ਮਾਰਟਨ ਉੱਥੋਂ ਕਿਸ ਤਰ੍ਹਾਂ ਜਿਹੜੇ ਜਲਦੀ ਤੋਂ ਜਲਦੀ ਕੱਢੇ ਜਾਣ। ਜੀ, ਡਵਾਂਟੇ ਰਾਈਟ ਨੂੰ ਦੀ ਜਿਹੜੀ ਗੋਲੀ ਦੇ ਨਾਲ ਹੱਤਿਆ ਹੋਈ ਸੀ ਤੇ ਜਿਹੜੇ ਆਫਿਸਰ ਕਿਮ ਪੋਰਟਰ ਦੇ ਦੁਆਰਾ ਇਹ ਗੋਲੀ ਚਲਾਈ ਗਈ ਸੀ ਉਸ ਨੂੰ ਜਿਹੜਾ ਆ ਅੱਜ ਗ੍ਰਿਫਤਾਰ ਵੀ ਕਰ ਲਿਆ ਗਿਆ ਆ ਤੇ ਉਸ ਦੇ ਉੱਤੇ 2nd ਡਿਗਰੀ ਮੈਨਸਲੌਟਰ ਦੇ ਜਿਹੜੇ ਚਾਰਜਿਸ ਆ ਉਹ ਲਗਾਏ ਗਏ ਆ। ਤੇ $1 ਲੱਖ ਦਾ ਜਿਹੜਾ ਆ ਬੇਲ ਅਮਾਊਂਟ ਰੱਖਿਆ ਗਿਆ ਸੀ, ਜਿਹੜਾ ਕਿ ਉਹਨਾਂ ਨੇ ਭਰ ਕੇ ਜਿਹੜਾ ਆ ਉਹ ਉੱਥੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਿਲੀਜ਼ ਵੀ ਕਰ ਦਿੱਤਾ ਗਿਆ। ਹੈਨਪਿਨ ਕਾਊਂਟੀ ਦੇ ਜੇਲ੍ਹ ਰੈਕਰਡਸ ਦੇ ਤੋਂ ਜਿਹੜਾ ਇਹ ਪਤਾ ਲੱਗਦਾ 20 ਸਾਲਾਂ ਦਾ ਇਹ ਕਾਲੇ ਮੂਲ ਦਾ ਬੰਦਾ ਸੀਗਾ, ਬਰੁਕਲਿਨ ਸੈਂਟਰ ਮਿਨੀਸੋਟਾ ਦੇ ਵਿੱਚ। ਇਹ ਕਹਿੰਦੇ ਵੀ ਉੱਥੋਂ ਉਹ ਉਸ ਥਾਂ ਤੋਂ 10 ਮੀਲ ਦੂਰ ਹੀ ਸੀ ਜਿੱਥੇ ਜਾਰਜ ਫਲਾਇਡ ਦੇ ਧੌਣ ਦੇ ਉੱਤੇ ਗੋਡਾ ਧਰ ਕੇ ਜਿਹੜਾ ਇਸ ਟਾਈਮ ਟਰਾਇਲ ਚੱਲ ਰਿਹਾ ਆ ਡੈਰਿਕ ਚੌਵਨ ਦਾ, ਵੀ ਉਸ ਦੀ ਜਿਹੜੇ ਆ ਮੌਤ ਆ ਉਹ ਹੋਈ ਸੀਗੀ। ਸੋ ਇਸ ਨੂੰ ਹੁਣ 2nd ਡਿਗਰੀ ਜਿਹੜੇ ਆ ਮੈਨਸਲੌਟਰ ਦੇ ਚਾਰਜਿਸ ਦੇ ਉੱਤੇ ਜਿਹੜਾ ਅੰਦਰ ਕਰ ਦਿੱਤਾ ਗਿਆ ਸੀ, ਉਹ ਚਾਰਜਿਸ ਲਾਏ ਗਏ ਆ। ਜੀ, ਅਗਲੀ ਖਬਰ ਜਿਹੜੀ ਆ ਲੂਜ਼ੀਆਨਾ ਸਟੇਟ ਯੂਨੀਵਰਸਿਟੀ ਤੋਂ ਆ ਰਹੀ ਆ, ਜਿੱਥੇ ਕਿ ਮੰਗਲਵਾਰ ਤੋਂ ਇੱਕ ਜਿਹੜੀ ਬੱਚੀ ਆ ਉੱਥੇ ਸਟੂਡੈਂਟ ਉਹ ਮਿਸਿੰਗ ਸੀ। ਕੋਰੀ ਗੋਦਰੀਅਰ ਨਾਮ ਦੀ ਇਹ ਜਿਹੜੀ ਸਟੂਡੈਂਟ ਆ ਇਹ ਮੰਗਲਵਾਰ ਤੋਂ ਮਿਸਿੰਗ ਸੀ ਤੇ ਉੱਥੇ ਦੀ ਪੁਲਿਸ ਡਿਪਾਰਟਮੈਂਟ, LSU ਦੀ ਵੇਟਰਨ ਰੋਗ ਦੀ ਪੁਲਿਸ ਡਿਪਾਰਟਮੈਂਟ ਤੇ ਹੋਰ ਬਹੁਤ ਸਾਰੀਆਂ ਐਨਫੋਰਸਮੈਂਟ ਏਜੰਸੀਜ਼ ਤੇ ਜਿਹੜੇ ਵਲੰਟੀਅਰਸ ਆ ਉਸ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ। ਪਰ ਅੱਜ ਉਸ ਦੀ ਜਿਹੜੀ ਬੋਡੀ ਆ ਉੱਥੇ ਜਿਹੜਾ ਮਿਸੀਸਿਪੀ ਰਿਵਰ ਆ ਰਿਜ਼ਰਵ ਦੇ ਲਾਗੇ ਉੱਥੋਂ ਮਿਲੀ ਹੈਗੀ ਆ। ਸੋ LSU ਲੂਜ਼ੀਆਨਾ ਸਟੇਟ ਯੂਨੀਵਰਸਿਟੀ ਦੇ ਚੀਫ ਆਫ ਪੁਲਿਸ ਬਾਰਟ ਜਿਹੜੇ ਥੋਮਸਨ ਆ, ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਔਖਾ ਜਿਹੜਾ ਕਨਕਲੂਜ਼ਨ ਆਇਆ ਆ। ਸੋ ਪਰਿਵਾਰ ਦੇ ਕੋਲੋਂ ਇੱਕ ਜਿਹੜੀ ਬੱਚੀ ਆ ਉਹ ਵਿਛੜ ਗਈ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਜਿਹੜੇ ਸੈਨੇਟ ਆ ਉਹਨਾਂ ਨੇ ਜਿਹੜਾ ਇੱਕ ਪ੍ਰੋ ਐਕਟ ਪਾਸ ਜਿਹੜਾ ਉਹ ਕਰਨਾ ਚਾਹੁੰਦੇ ਸੀਗੇ। ਕਹਿੰਦੇ ਵੀ ਉਹ ਤਕਰੀਬਨ ਹੁਣ ਪੂਰੀ ਤਰ੍ਹਾਂ ਜਿਹੜਾ ਉਹ ਠੱਪ ਹੀ ਨਜ਼ਰ ਆ ਰਿਹਾ ਹੈਗਾ ਆ। ਕਈ ਜਿਹੜੇ ਆ ਉਹਨਾਂ ਨੇ ਹੁਣ ਇਹ ਦੱਸਿਆ ਵੀ ਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਜਿਹੜਾ ਪ੍ਰੋ ਐਕਟ ਪਾਸ ਕਰਨ ਦੀ ਸੈਨੇਟ ਦੇ ਵਿੱਚ ਕੋਸ਼ਿਸ਼ ਹੈਗੀ, ਜਿਸ ਦੇ ਵਿੱਚ ਫੈਡਰਲ ਅਧਿਕਾਰੀਆਂ ਦੇ ਕੋਲ ਇਹ ਜਿਹੜੀਆਂ ਉਹ ਪਾਵਰਸ ਹੋਣਗੀਆਂ, ਐਬਿਲਿਟੀਜ਼ ਹੋਣਗੀਆਂ ਵੀ ਜਿਹੜੀਆਂ ਕੰਪਨੀਜ਼ ਆ ਉਹਨਾਂ ਨੂੰ ਪੈਨਲਾਈਜ਼ ਕਰ ਸਕਦੇ, ਉਹਨਾਂ ਨੂੰ ਜੁਰਮਾਨੇ ਪਾਏ ਜਾ ਸਕਦੇ ਆ ਜਿਹੜੇ ਵਰਕਰ ਰਾਈਟਸ ਆ ਉਹਨਾਂ ਦੀ ਵਾਇਲੇਸ਼ਨ ਕਰਦੇ ਆ। ਕਹਿੰਦੇ 4 ਡੈਮੋਕ੍ਰੇਟਸ ਤੇ ਅਜੇ ਇੱਕ ਇੰਡੀਪੈਂਡੈਂਟ ਉਹਨਾਂ ਨੇ ਇਸ ਐਕਟ ਦੇ ਪਿੱਛੇ ਜਿਹੜਾ ਆ ਆਪਣਾ ਸਮਰਥਨ ਜਿਹੜਾ ਆ ਉਹ ਨਹੀਂ ਦਿੱਤਾ ਹੈਗਾ। ਉਹਨਾਂ ਦੇ ਸਮਰਥਨ ਤੋਂ ਬਗੈਰ ਇਸ ਪ੍ਰੋ ਐਕਟ ਦਾ ਪਾਸ ਹੋਣਾ ਅਸੰਭਵ ਜਿਹੜਾ ਆ ਉਹ ਲੱਗ ਰਿਹਾ ਆ ਤੇ ਤਕਰੀਬਨ ਅਸੰਭਵ ਹੀ ਜਿਹੜਾ ਇਹ ਹੈਗਾ ਆ ਵੀ ਇਹ ਕੁਛ ਨਾ ਕੁਛ ਜਿਹੜਾ ਪ੍ਰੋ ਐਕਟ ਆ ਉਹ ਪਾਸ ਸ਼ਾਇਦ ਨਾ ਹੀ ਹੋਵੇ। ਜੀ,
ਅਗਲੀ ਖਬਰ ਵੱਲ ਚੱਲੀਏ। ਜਿਹੜੀ ਕ੍ਰਿਸਟਨ ਸਮਾਰਟ ਕੈਲੀਫੋਰਨੀਆ ਦੀ ਕਾਲਜ ਸਟੂਡੈਂਟ 1996 ਦੇ ਵਿੱਚ ਮਿਸਿੰਗ ਹੋਈ ਸੀ ਤੇ ਉਹਦੇ ਬਾਅਦ ਜਿਹੜੀ ਆ ਉਹਦੀ ਬੋਡੀ ਲੱਭੀ ਸੀ ਤੇ ਅੱਜ ਜਿਹੜੇ ਆ ਉਹਦੇ ਸਬੰਧ ਦੇ ਵਿੱਚ ਉੱਥੇ ਦਾ ਹੀ ਇੱਕ ਸਟੂਡੈਂਟ ਪੌਲ ਫਲੋਰਸ, ਜਿਹੜਾ ਕਿ ਹੁਣ 44 ਸਾਲਾਂ ਦਾ ਹੋ ਗਿਆ, ਇਹ ਦੇਖੋ ਵੀ 25 ਸਾਲ ਪੁਰਾਣੀ ਖਬਰ ਆ, ਤੇ ਉਸ ਦੇ ਫਾਦਰ ਨੂੰ ਜਿਹੜਾ ਆ 2 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ। ਸੈਨ ਲੂਇਸ ਓਬਿਸਪੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਡੈਨ ਡੋ ਜਿਹੜੇ ਉਹਨਾਂ ਨੇ ਕਿਹਾ ਵੀ ਸਾਨੂੰ ਪਿਛਲੇ 2 ਸਾਲਾਂ 'ਚ ਕਾਫੀ ਨਵੇਂ ਐਵੀਡੈਂਸ ਆਏ ਆ ਵੀ ਕਿਸ ਤਰ੍ਹਾਂ ਪੌਲ ਫਲੋਰਸ ਦਾ ਜਿਹੜਾ ਫਾਦਰ ਆ, ਜਿਹੜਾ ਕਿ ਰੂਬਨ ਫਲੋਰਸ 80 ਸਾਲਾਂ ਦਾ ਆ, ਉਸ ਨੇ ਵੀ ਆਪਣੇ ਜਿਹੜਾ ਮੁੰਡਾ ਆ ਉਹਦੀ ਹੈਲਪ ਕੀਤੀ ਸੀ ਬੋਡੀ ਨੂੰ ਲੁਕਾਉਣ ਦੇ ਲਈ। ਸੋ ਜਿਹੜਾ ਰੂਬਨ ਫਲੋਰਸ ਆ ਉਹਨੂੰ 2.5 ਲੱਖ ਦੀ ਬੇਲ ਦੇ ਉੱਤੇ ਹੁਣ ਰੱਖਿਆ ਗਿਆ, ਛੱਡਿਆ ਗਿਆ, ਤੇ ਜਿਹੜਾ ਪੌਲ ਫਲੋਰਸ ਆ ਉਹਨੂੰ ਫਸਟ ਡਿਗਰੀ ਮਰਡਰ ਤੇ ਚਾਰਜ ਕੀਤਾ ਗਿਆ ਹੈ। ਜੀ। ਮੈਰੀਲੈਂਡ ਸਟੇਟ ਟਰੂਪਰ ਕਹਿੰਦੇ ਆ ਵੀ ਉਸ ਦੀ ਇੱਕ ਜਾਂਚ ਹੋ ਰਹੀ ਆ ਇੱਕ ਹੋਰ ਆਫਿਸਰ ਇਨਵੋਲਵਡ ਸ਼ੂਟਿੰਗ ਦੇ ਮਾਮਲੇ ਦੇ ਵਿੱਚ। ਇਸ ਜਿਹੜੀ ਸ਼ੂਟਿੰਗ ਦੇ ਵਿੱਚ ਇੱਕ 16 ਸਾਲਾਂ ਦਾ ਨੌਜਵਾਨ ਆ, ਉਸ ਦੀ ਮੌਤ ਹੋ ਗਈ ਆ। ਪੁਲਿਸ ਨੇ ਦੱਸਿਆ ਵੀ ਉਹਨਾਂ ਨੂੰ ਕੁਝ ਕਾਲਸ ਜਿਹੜੀਆਂ ਆ ਉਹ ਮੰਗਲਵਾਰ ਨੂੰ ਆਈਆਂ ਸੀਗੀਆਂ ਵੀ ਇੱਕ ਸ਼ੱਕੀ ਆਦਮੀ ਜਿਸ ਦੇ ਹੱਥ ਦੇ ਵਿੱਚ ਇੱਦਾਂ ਲੱਗ ਰਿਹਾ ਵੀ ਬੰਦੂਕ ਆ, ਉਹ ਉੱਥੇ ਤੁਰਿਆ ਫਿਰਦਾ ਆ। ਉੱਥੇ ਇੱਕ ਯੂਨੀਫਾਰਮ ਟਰੂਪਰ ਕਹਿੰਦੇ ਵੀ ਉੱਥੇ ਪਹੁੰਚਿਆ ਅਤੇ ਉਹਨਾਂ ਨੇ ਦੇਖਿਆ ਵੀ ਇਹ ਇੱਕ ਨੌਜਵਾਨ ਆ ਅਤੇ ਇਸ ਦੇ ਹੱਥ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਲੱਗਾ ਵੀ ਇੱਕ ਬੰਦੂਕ ਅਤੇ ਇੱਕ ਚਾਕੂ ਸੀਗਾ। ਅਤੇ ਜਿਸ ਤੋਂ ਬਾਅਦ ਦੇ ਵਿੱਚ ਆਫਿਸਰ ਦੇ ਦੁਆਰਾ ਵੀ ਜਿਹੜੀ ਆ ਉੱਥੇ ਇਸੇ ਦੌਰਾਨ ਜਿਹੜੀ ਉਹ ਕਹਿੰਦੇ ਵੀ ਫਾਇਰ ਕੀਤਾ ਗਿਆ ਸ਼ਾਟ, ਜਿਸ ਤੋਂ ਬਾਅਦ ਦੇ ਵਿੱਚ ਇਹ ਫੱਟੜ ਹੋ ਗਿਆ ਅਤੇ ਬਾਅਦ ਦੇ ਵਿੱਚ ਕਹਿੰਦੇ ਵੀ ਚਾਕੂ ਫੜ ਕੇ ਉਹ ਮੁੰਡੇ ਨੇ ਉੱਠਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਦੇ ਵਿੱਚ ਟਰੂਪਰ ਨੇ ਕਿਹਾ ਵੀ ਭਾਈ ਆਪਣੀ ਜਿਹੜੀ ਆ ਤੂੰ ਚਾਕੂ ਆ ਉਹ ਛੱਡ ਦੇ, ਅਤੇ ਉਸੇ ਦੌਰਾਨ ਜਿਹੜੀ ਆ ਦੂਜੀ ਗੋਲੀ ਵੀ ਚੱਲੀ ਅਤੇ ਪਰ ਜਦੋਂ ਤੱਕ ਮਦਦ ਦੇ ਲਈ ਕੋਈ ਉੱਥੇ ਮੈਡੀਕਲ ਸਹੂਲਤ ਦੇ ਲਈ ਪਹੁੰਚਦਾ ਤਾਂ ਉਸ ਦੀ ਜਿਹੜੀ ਆ ਹਰਜੋਤ ਸਿੰਘ ਜੀ ਮੌਤ ਹੋ ਗਈ ਸੀ। ਬਾਅਦ ਦੇ ਵਿੱਚ ਕਹਿੰਦੇ ਮੌਕੇ ਤੋਂ ਬਰਾਮਦ ਹੋਈ ਜਿਹੜੀ ਉਹ ਗਨ ਸੀਗੀ ਉਹ ਇੱਕ ਏਅਰਸੋਫਟ ਜਿਹੜੀ ਉਹ ਗਨ ਸੀ, ਜਿਹੜੀ ਦੇਖਣ ਨੂੰ ਬਿਲਕੁਲ ਅਸਲੀ ਹੈਂਡਗਨ ਵਰਗੀ ਉਹ ਲੱਗਦੀ ਸੀਗੀ। ਸੋ ਇਹ ਜਿਹੜਾ ਟਰੂਪਰ ਆ ਇਸ ਨੂੰ ਅਜੇ 2 ਸਾਲ ਅਤੇ 7 ਮਹੀਨੇ ਹੀ ਸਟੇਟ ਪੁਲਿਸ ਨੂੰ ਜੁਆਇਨ ਕੀਤੇ ਹੋਏ ਸੀਗੇ ਅਤੇ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਇਹ ਆ ਵੀ ਇਸ ਦੇ ਕੋਈ ਸੱਟ ਪੇਟ ਤਾਂ ਨਹੀਂ ਲੱਗੀ, ਪਰ ਹਾਲ ਦੀ ਘੜੀ ਇਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਾਂਚ ਪੂਰੀ ਹੋਣ ਤੱਕ ਦੇ ਲਈ ਉੱਥੇ ਰੱਖ ਦਿੱਤਾ ਗਿਆ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਡੈਮੋਕ੍ਰੈਟਿਕ ਲਾ ਮੇਕਰਸ ਆ ਉਹ ਅੱਜ ਇੱਕ ਤਰ੍ਹਾਂ ਦੇ ਨਾਲ ਅਨਾਊਂਸ ਕਰਨ ਜਾ ਰਹੇ ਸੀ, ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਵੀ ਜਿਹੜੀ ਸੁਪਰੀਮ ਕੋਰਟ ਆ ਉਹਦੇ ਵਿੱਚ ਚੀਫ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ 'ਚ 4 ਜਣਿਆਂ ਦੀ ਹੋਰ ਗਿਣਤੀ ਵਧਾ ਦਿੱਤੀ ਜਾਵੇ। 19ਵੀਂ ਸੈਂਚੁਰੀ ਤੋਂ ਲੈ ਕੇ ਹੁਣ ਤੱਕ 9 ਸੁਪਰੀਮ ਕੋਰਟ ਦੇ ਜਸਟਿਸ ਚੱਲੇ ਆ ਰਹੇ ਆ, ਪਰ ਡੈਮੋਕ੍ਰੇਟਸ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਸ ਟਾਈਮ ਦੇ ਉੱਤੇ ਕੰਜ਼ਰਵੇਟਿਵ ਜਿਹੜੇ ਆ ਉਹ 6 ਆ ਅਤੇ ਡੈਮੋਕ੍ਰੇਟ ਲੀਨਿੰਗ ਜਿਹੜੇ ਆ ਵਿਚਾਰਾਂ ਵਾਲੇ ਉਹ 3 ਜਸਟਿਸ ਹੈਗੇ ਆ। ਸੋ ਜੇ 4 ਨੂੰ ਹੋਰ ਐਡ ਕੀਤਾ ਜਾਊਗਾ ਅਤੇ ਉਹ ਕਹਿੰਦੇ ਵੀ ਬੈਲੈਂਸ ਜਿਹੜਾ ਆ ਬਣਿਆ ਰਹੂਗਾ, ਪਰ ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਆ ਵੀ ਅਸੀਂ ਇਸ ਦਾ ਜਿਹੜਾ ਆ ਵਿਰੋਧ ਕਰਾਂਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰੈਜ਼ਨੋ ਦੇ ਵਿੱਚ ਫਰੈਜ਼ਨੋ ਪੁਲਿਸ ਨੇ ਜਿਹੜੇ ਆ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਆ। ਕਹਿੰਦੇ ਵੀ ਇਹ 4 ਬੱਚਿਆਂ ਦਾ ਜਿਹੜਾ ਪਿਓ ਆ ਇਹ ਆਪਣੇ 4 ਬੱਚਿਆਂ ਨੂੰ ਘਰੇ ਇਕੱਲਾ ਛੱਡ ਕੇ ਜਿਹੜਾ ਆ ਉਹ ਕਿਤੇ ਜਿਹੜਾ ਉਹ ਚਲਿਆ ਗਿਆ ਸੀਗਾ। 2 ਨੌਜਵਾਨ ਜਿਹੜੇ ਬੱਚੇ ਆ ਉਹ ਫਰੰਟ ਯਾਰਡ ਦੇ ਵਿੱਚ ਘੁੰਮ ਰਹੇ ਸੀਗੇ ਅਤੇ ਬਾਅਦ ਦੇ ਵਿੱਚ ਫਰੈਜ਼ਨੋ ਪੁਲਿਸ ਨੂੰ ਕਹਿੰਦੇ ਕਾਲ ਗਈ ਵੀ ਇੱਕ ਨਿਆਣਾ ਡਾਈਪਰਾਂ ਦੇ ਵਿੱਚ ਬਾਹਰ ਜਿਹੜਾ ਉਹ ਤੁਰਿਆ ਫਿਰਦਾ ਆ, ਇੱਕ ਜਿਹੜਾ ਬੱਚਾ ਹੈ ਉਹ ਹਾਈ ਚੇਅਰ ਦੇ ਵਿੱਚ ਆ। ਅਤੇ ਉਸ ਤੋਂ ਬਾਅਦ ਜਦ ਪੁਲਿਸ ਆਈ ਅਤੇ ਉਹਨਾਂ ਨੇ 4 ਬੱਚੇ ਦੇਖੇ ਅਤੇ ਚਾਰੇ ਦੇ ਚਾਰੇ 5 ਸਾਲ ਤੋਂ ਜਿਹੜੇ ਇਹਨਾਂ ਦੇ ਵਿੱਚ ਜਿਹੜੇ 3 ਜਿਹੜੇ 5 ਸਾਲ ਤੋਂ ਛੋਟੇ ਅਤੇ ਇੱਕ 7 ਸਾਲ ਦਾ ਜਿਹੜਾ ਉਹ ਬੱਚਾ ਸੀ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਪੁਲਿਸ ਵਾਲਿਆਂ ਨੇ ਉਹਨਾਂ ਦੇ ਜਿਹੜਾ ਪਿਓ ਆ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਜੋਸ਼ੂਆ ਯੈਂਗ ਜਿਹੜਾ ਆ ਉਸ ਦਾ ਨਾਮ ਦੱਸਿਆ ਜਾਂਦਾ ਹੈ ਅਤੇ ਕਹਿੰਦੇ ਹਾਲ ਦੀ ਘੜੀ ਉਹਨਾਂ ਦੀ ਮਾਂ ਦਾ ਕੋਈ ਪਤਾ ਨਹੀਂ ਆ।
ਜੀ। ਅਗਲੀ ਕੁਛ ਕੁ ਜੇ ਸੈਕਰਾਮੈਂਟੋ ਦੀਆਂ ਖਬਰਾਂ ਸਾਂਝੀਆਂ ਕਰਦੇ ਜਾਈਏ, ਸੈਕਰਾਮੈਂਟੋ ਕਾਉਂਟੀ ਜਿਹੜੀ ਆ ਇੱਕ ਬੀਬੀਆਂ ਦਾ ਜਿਹੜਾ ਲੇਡੀਜ਼ ਵਿਮਨ ਕਮਿਸ਼ਨ ਬਣਾਉਣ ਜਾ ਰਹੀ ਆ, ਖਾਸ ਕਰਕੇ ਜੋ ਕਿ ਇਕਨੋਮਿਕ, ਸੋਸ਼ਲ ਤੇ ਜੁਡੀਸ਼ੀਅਰੀ ਇਨਕੁਇਟੀਜ਼ ਦੇ ਉੱਤੇ ਵਰਕ ਕਰੂਗਾ। ਸੋ ਆਪਣੇ ਵੀ ਪੰਜਾਬੀ ਜਿੰਨੀਆਂ ਬੱਚੀਆਂ ਹੈਗੀਆਂ, ਭੈਣਾਂ ਹੈਗੀਆਂ, ਜੇ ਇਸ ਕਮਿਸ਼ਨ ਦਾ ਜੇ ਮੈਂਬਰ ਬਣਨਾ ਚਾਹੁੰਦੀਆਂ ਤੇ ਉਹਨਾਂ ਨੂੰ ਸੈਕਰਾਮੈਂਟੋ ਕਾਉਂਟੀ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ ਆ। ਇਸੇ ਤਰ੍ਹਾਂ ਸੈਕਰਾਮੈਂਟੋ ਆਪਾਂ ਸਵੇਰੇ ਵੀ ਡਿਸਕਸ ਕਰ ਰਹੇ ਸੀ, ਰਾਜਕਰਨਵੀਰ ਸਿੰਘ ਜੀ, ਬਹੁਤ ਵਾਰੀ ਫਸਟ ਟਾਈਮ ਵਾਇਰਸ ਨੂੰ ਕੀ ਕੋਈ ਜਿਹੜੇ ਹੋਮ ਓਨਰਸ ਹੁੰਦੇ ਆ, ਜੇ ਇਹਨਾਂ ਨੇ ਪਹਿਲੀ ਵਾਰੀ ਘਰ ਖਰੀਦਣਾ, ਕੋਈ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੁੰਦਾ ਜਾਂ ਕੋਈ ਗਵਰਨਮੈਂਟ ਕੋਈ ਹੈਲਪ ਕਰਦੀ ਆ। ਹੁਣ ਸੈਕਰਾਮੈਂਟੋ ਜਿਹੜੀ ਸਿਟੀ ਆ, ਉਹਨਾਂ ਨੇ ਕਿਹਾ ਵੀ ਅਸੀਂ $22,000 ਦੀ ਗ੍ਰਾਂਟ ਦੇਵਾਂਗੇ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੋਣਗੇ। ਈਵਨ ਦੋ ਸੈਕਰਾਮੈਂਟੋ ਦੇ ਵਿੱਚ ਬੇ ਏਰੀਏ ਦੇ ਨਾਲੋਂ ਵੀ ਕਹਿੰਦੇ ਜਿਹੜੀ ਰੀਅਲ ਸਟੇਟ ਮਾਰਕੀਟ ਆ ਉਹ ਕਾਫੀ ਹੌਟ ਹੋਈ ਹੈਗੀ ਆ, ਪਰ ਇਹਦੀਆਂ ਕੰਡੀਸ਼ਨਸ ਹੈਗੀਆਂ ਆ ਵੀ ਤੁਹਾਡੀ ਕਿੰਨੀ ਇਨਕਮ ਹੋਣੀ ਚਾਹੀਦੀ ਆ। ਪਹਿਲਾਂ ਤਾਂ ਇਹਨਾਂ ਨੇ ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਦੇ ਲਈ ਇਹ ਰੱਖਿਆ ਸੀ, ਪਰ ਬਾਅਦ 'ਚ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਹੈਗਾ ਆ ਉਹਦੀ ਆਪਾਂ ਸਪੋਰਟ ਕਰਾਂਗੇ। ਕਮਿਊਨਿਟੀ ਹੋਮ ਓਨਰਸ਼ਿਪ ਇਨੀਸ਼ੀਏਟਿਵ, ਕਮਿਊਨਿਟੀ ਹੋਮ ਓਨਰਸ਼ਿਪ ਇਨੀਸ਼ੀਏਟਿਵ ਦੇ ਅੰਡਰ ਜਿਹੜਾ ਆ ਇਹ ਸੈਕਰਾਮੈਂਟੋ ਜਿਹੜੀ ਸਿਟੀ ਆ, ਉਹਨਾਂ ਨੇ $22,000 ਦੀ ਗ੍ਰਾਂਟ ਦੀ ਜਿਹੜੀ ਆ ਇਹ ਵਾਅਦਾ ਕੀਤਾ ਆ। ਸੋ ਜੇ ਕੋਈ ਸੈਕਰਾਮੈਂਟੋ ਦੇ ਵਿੱਚ ਘਰ ਖਰੀਦਣਾ ਚਾਹੁੰਦਾ ਆ, ਉਹਨਾਂ ਨੇ ਕੰਡੀਸ਼ਨਸ ਰੱਖੀਆਂ ਹੈਗੀਆਂ ਵੀ ਫਸਟ ਟਾਈਮ ਹੋਮ ਬਾਇਰ ਹੋਣਾ ਚਾਹੀਦਾ ਆ, ਫਾਈਨੈਂਸ਼ੀਅਲੀ ਟ੍ਰੇਨਿੰਗ, ਹੋਰ ਕਈ ਕੁਛ ਹੈਗਾ। ਅਤੇ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਆ ਵੀ ਕਮਿਊਨਿਟੀ ਹੋਮ ਓਨਰਸ਼ਿਪ ਇਨੀਸ਼ੀਏਟਿਵ ਗੂਗਲ 'ਤੇ ਸਰਚ ਕਰਕੇ ਉੱਥੇ ਅਪਲਾਈ ਕਰ ਸਕਦੇ ਹੋ। ਜੀ ਜੀ। ਇੱਕ ਹਰਜੋਤ ਸਿੰਘ ਜੀ, 15 ਸਾਲ ਪੁਰਾਣਾ ਇੱਕ ਕੇਸ ਸੀਗਾ, ਜਿੱਦਾਂ ਆਪਾਂ ਹੁਣ ਦੇਖਦੇ ਹਾਂ ਵੀ ਪੁਲਿਸ ਦੀ ਜਿਹੜੀ ਵਾਧੂ ਸ਼ਕਤੀ ਦੇ ਜਿਹੜਾ ਹਜੂਰ ਲਾਉਣ ਦੀ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਟਾਈਮ ਵਿਵਾਦ, ਚਰਚਾ ਜਿਹੜੀ ਉਹ ਚੱਲ ਰਹੀ ਆ। 15 ਸਾਲ ਪਹਿਲਾਂ ਇੱਕ ਬਫਲੋ ਦੀ ਪੁਲਿਸ ਆਫਿਸਰ, ਉਸਨੇ ਆਪਣੇ ਸਾਥੀ ਜਿਹੜੇ ਆ ਪੁਲਿਸ ਵਾਲੇ ਨੂੰ ਇੱਕ ਜਿਹੜੇ ਕਾਲੇ ਮੂਲ ਦੇ ਸਸਪੈਕਟ ਆ, ਉਸ ਦੇ ਉੱਤੇ ਜਿਹੜਾ ਉਹਨੇ ਚੋਕ ਲਾਇਆ ਹੋਇਆ ਸੀ, ਯਾਨੀ ਕਿ ਧੌਣ ਨੂੰ ਨੱਪਿਆ ਹੋਇਆ ਸੀ, ਉਸ ਨੂੰ ਕਰਨ ਤੋਂ ਇੰਟਰਵੀਨ ਕਰ ਦਿੱਤਾ ਸੀ, ਰੋਕ ਦਿੱਤਾ ਸੀਗਾ। ਉਹ ਜਿਸ ਨੇ ਚੋਕ ਲਾਇਆ ਸੀ ਉਹ ਚਿੱਟੇ ਮੂਲ ਦਾ ਅਫਸਰ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਬਫਲੋ ਪੁਲਿਸ ਦੀ ਆਫਿਸਰ ਸੀਗੀ, ਇਸ ਨੂੰ ਜਿਹੜਾ ਆ ਉਹ ਨੌਕਰੀ ਤੋਂ ਕੱਢ ਦਿੱਤਾ ਗਿਆ ਸੀਗਾ। ਅੱਜ 15 ਸਾਲਾਂ ਬਾਅਦ ਇੱਕ ਜੱਜ ਨੇ ਜਿਹੜੀ ਆ ਉਹ ਰੂਲਿੰਗ ਇਹ ਦਿੱਤੀ ਆ ਵੀ ਜਿਸ ਨੇ ਆਪਣੇ ਸਾਥੀ ਪੁਲਿਸ ਅਫਸਰ ਦੀ ਚੋਕ ਹੋਲਡ ਨੂੰ ਰੋਕਿਆ ਸੀਗਾ, ਉਹ ਆਪਣਾ ਲਾਸੂਟ ਜਿਹੜੀ ਉਹ ਜਿੱਤ ਗਈ ਆ, ਅਤੇ ਕਹਿੰਦੇ ਵੀ ਉਸ ਨੂੰ ਬੈਕ ਪੇ ਦੇ ਨਾਲ ਜਿਹੜੀ ਹੁਣ ਪੈਨਸ਼ਨ ਵੀ ਜਿਹੜੀ ਆ ਉਹ ਮਿਲੇਗੀ। ਇਹ ਜਿਹੜੀ ਪੁਲਿਸ ਆਫਿਸਰ ਆ, ਉਹਨਾਂ ਨੇ ਜਿਹੜਾ ਕਿਹਾ ਵੀ ਇਹ ਮੇਰੀ ਇਕੱਲੀ ਇਹੀ ਜਿੱਤ ਨਹੀਂ ਆ, ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਪੁਲਿਸ ਅਫਸਰ ਵਾਧੂ ਇੱਦਾਂ ਸ਼ਕਤੀ ਜਿਹੜੀ ਆ ਜਾਂ ਜ਼ੋਰ ਜਿਹੜਾ ਉਹ ਕਿਸੇ ਸਸਪੈਕਟ ਦੇ ਉੱਤੇ ਲਾ ਰਿਹਾ ਆ, ਉਹਨਾਂ ਨੂੰ ਰੋਕਣ ਵਾਲੇ ਹੋਰ ਪੁਲਿਸ ਅਫਸਰਾਂ ਨੂੰ ਹੌਸਲਾ ਜਿਹੜਾ ਆ ਉਹ ਮਿਲ ਸਕਦਾ ਆ। ਸੋ ਇਹ ਦੇਖਣਾ ਹੋਊਗਾ ਵੀ ਕੀ ਇੱਦਾਂ ਕਰਨ ਦੇ ਨਾਲ ਕੋਈ ਹੋਰ ਵਾਕਿਆ ਹੀ ਪੁਲਿਸ ਆਫਿਸਰਸ ਇੱਦਾਂ ਜਿਹੜੀ ਚੀਜ਼ ਕੋਈ ਹੁੰਦੀ ਉਸ ਦੇ ਵਿੱਚ ਰੋਕ ਲਾਉਂਦੇ ਨੇ, ਇੱਕ ਦੂਜੇ ਦੇ ਨਾਲ ਉਸ ਨੂੰ ਡੱਕਦੇ ਨੇ, ਜਾਂ ਇੱਦਾਂ ਹੀ ਜਿਹੜਾ ਮਸਲਾ ਆ ਉਹ ਬਣਿਆ ਰਹੇਗਾ। ਅਗਲੀ ਹੋਰ ਬਾਤ ਚਲੀਏ, ਇੱਕ ਲਾਸ ਐਂਜਲਸ ਏਰੀਏ ਦੇ ਵਿੱਚ ਜਿਹੜਾ ਹਾਈਕਰ ਆ ਉਹ ਸੋਮਵਾਰ ਨੂੰ ਮਿਸਿੰਗ ਡਿਕਲੇਅਰ ਕੀਤਾ ਗਿਆ ਸੀ। ਉਸ ਨੇ ਰੇਨੇ ਕੰਪੈਨੀਅਮ ਨਾਮ ਦੇ ਹਾਈਕਰ ਨੇ ਆਪਣੇ ਇੱਕ ਫਰੈਂਡ ਨੂੰ ਪਿਕਚਰ ਭੇਜੀ ਸੀ ਵੀ ਮੈਂ ਇੱਥੇ ਗਵਾਚ ਗਿਆ ਹੈਗਾ ਆ ਸੈਨ ਗੈਬਰੀਅਲ ਮਾਊਂਟੇਨਸ ਦੇ ਵਿੱਚ, ਅਤੇ ਮੇਰਾ ਜਿਹੜਾ ਫੋਨ ਆ ਉਹ ਵੀ ਹੁਣ ਡੈਡ ਹੋਣ ਵਾਲਾ ਹੈਗਾ ਆ। ਸੋ ਹੁਣ ਉਸਨੇ ਪਿਕਚਰ ਜਿਹੜੀ ਆ ਆਪਣੀ ਉੱਥੇ ਦੀ ਭੇਜ ਦਿੱਤੀ ਵੀ ਮੈਂ ਇੱਥੇ ਹੈਗਾ ਆ। ਬਾਅਦ ਦੇ ਵਿੱਚ ਉਹਦਾ ਫੋਨ ਵੀ ਡੈਡ ਹੋ ਗਿਆ, ਅਤੇ ਚਿਲਾਓ ਕੈਂਪ ਗਰਾਊਂਡਸ ਦੇ ਵਿੱਚ ਰੇਨੇ ਕੰਪੈਨੀਅਨ ਜਿਹੜੇ 45 ਸਾਲਾਂ ਦਾ, ਉਹਨੂੰ ਫਿਰ ਲਾਸ ਐਂਜਲਸ ਦੀ ਜਿਹੜੀ ਪੁਲਿਸ ਅਤੇ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਏਅਰ ਲਿਫਟ ਕੀਤਾ। ਉਸ ਪਿਕਚਰ ਤੋਂ ਹੀ ਉਹਨਾਂ ਨੇ ਹੋਰ ਹਾਈਕਰਸ ਤੋਂ ਲੋਕੇਸ਼ਨ ਜਿਹੜੀ ਲੱਭ ਕੇ ਉਸ ਨੂੰ ਲੱਭ ਲਿਆ ਅਤੇ ਉਸ ਨੂੰ ਉੱਥੋਂ ਕੱਢ ਲਿਆ, ਅਤੇ ਲੱਕਲੀ ਉਹਨੂੰ ਹੌਸਪੀਟਲ ਵੀ ਨਹੀਂ ਜਾਣਾ ਪਿਆ। ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ, ਅਤੇ ਜਾਣ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਦੇ ਉੱਤੇ ਆਪਾਂ ਜੇ ਨਜ਼ਰ ਮਾਰਦੇ ਜਾਈਏ ਤਾਂ ਡਾਓ ਜੋਨਸ ਅੱਜ ਦੀ ਕਲੋਜ਼ਿੰਗ ਤੋਂ ਪਹਿਲਾਂ 53 ਪੁਆਇੰਟ ਉੱਤੇ ਗਿਆ, 33,731 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 138 ਪੁਆਇੰਟ ਡਿੱਗੇ, 13,858 ਦੇ ਉੱਤੇ ਬੰਦ ਹੋਇਆ।
S&P ਦੇ ਵਿੱਚ ਜਿਹੜਾ 17 ਪੁਆਇੰਟਾਂ ਦੀ ਗਿਰਾਵਟ ਹੋਈ 4124 ਦੇ ਉੱਤੇ ਇਹ ਬੰਦ ਹੋਇਆ। ਉਧਰ 10 ਈਅਰ ਯੀਲਡ ਉਹ 1.73% ਦੇ ਉੱਤੇ ਰਹੀ। ਸੋਨੇ ਦੀ ਕੀਮਤ $1735 ਪ੍ਰਤੀ ਆਉਂਸ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ ₹75.13 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।